ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਸਵਾਲ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 12 ਦਸੰਬਰ 2013 28 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ। ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਅੱਜ ਦਾ ਦਿਨ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਦਿਨ ਹੈ ਜੀ। ਔਰ ਸਾਹਿਬਜ਼ਾਦਾ ਫਤਿਹ ਸਿੰਘ ਸਾਡੇ ਇਤਿਹਾਸ ਦੇ ਉਹ ਨਾਇਕ ਨੇ 7 ਸਾਲ ਦੀ ਨੰਨੀ ਉਮਰ ਤੇ ਆਪਣੇ ਵੀਰ ਜ਼ੋਰਾਵਰ ਸਿੰਘ ਨਾਲ ਮਿਲ ਕੇ 9 ਸਾਲ ਦੀ ਉਮਰ ਨੰਨੀਆਂ ਜਿੰਦਾਂ ਵੱਡੇ ਸਾਕੇ ਜੀ। ਸੋ ਇਹ ਅੱਜ ਦਾ ਦਿਨ ਉਹਨਾਂ ਦਾ ਜਨਮ ਦਿਨ ਹੈ ਜੀ। 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਅਖੀਰ ਸਿੱਖਾਂ ਦਾ ਲੋਹਾ ਮੰਨਿਆ ਔਰ ਬੇਸ਼ੱਕ ਉਹਨੇ ਘੱਲੂਘਾਰਾ ਵੀ ਵਰਤਾਇਆ, ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਵੀ ਡਿਸਟਰੋਏ ਕੀਤਾ, ਪਰ ਫਿਰ ਸਿੱਖਾਂ ਨੇ ਕੁਝ ਮਹੀਨਿਆਂ ਦੇ ਵਿੱਚ ਉਹਦੀਆਂ ਫੌਜਾਂ ਨੂੰ ਡਿਫੀਟ ਕੀਤਾ, ਉਹਦੇ ਫੌਜੀਆਂ ਨੂੰ ਫੜ ਕੇ ਲਿਆਂਦਾ, ਕਾਰ ਸੇਵਾ ਕਰਵਾਈ ਜੀ। ਔਰ ਅਬਦਾਲੀ ਨੇ ਉਸ ਤੋਂ ਬਾਅਦ ਪੰਜਾਬ ਵੱਲ ਮੂੰਹ ਨਹੀਂ ਕੀਤਾ ਔਰ ਉਸ ਤੋਂ ਬਾਅਦ ਡੀ ਫੈਕਟੋ ਜਿਹੜਾ ਅਸਲ ਦੇ ਵਿੱਚ ਜਿਹਨੂੰ ਕਹਿੰਦੇ ਨੇ ਇੰਡਸ ਦਰਿਆ ਤੋਂ ਲੈ ਕੇ ਔਰ ਸਤਲੁਜ ਤੱਕ, ਜਮਨਾ ਤੱਕ ਜੀ ਜਿਹੜਾ ਟੈਰੀਟਰੀ ਹੈ ਉਹ ਸਿੱਖਾਂ ਦੇ ਕੰਟਰੋਲ 'ਚ ਆਈ। ਭਾਵੇਂ ਵਿੱਚ ਵਿਚਾਲੇ ਫਿਰ ਉਹਦਾ ਮੁੰਡਾ ਤੈਮੂਰ ਵੀ ਆਇਆ ਇੱਕ ਅੱਧੀ ਵਾਰੀ, ਫਿਰ ਉਹਦਾ ਪੋਤਾ ਸ਼ਾਹਜਹਾਨ ਵੀ ਆਇਆ, ਪਰ ਉਹ ਆ ਕੇ ਚਲੇ ਜਾਂਦੇ ਰਹੇ ਥੋੜ੍ਹੀ ਕੁ ਦੇਰ ਕੰਟਰੋਲ ਕਰਕੇ, ਤੇ ਉਹ ਚੈਲੰਜ ਜਿਹੜਾ ਸੀ ਸਿੱਖਾਂ ਦਾ ਉਹ ਕਾਇਮ ਰਿਹਾ ਔਰ 1762 ਤੋਂ ਬਾਅਦ ਪੰਜਾਬ ਜਿਹੜਾ ਲਗਭਗ ਸਿੱਖਾਂ ਦੇ ਕੋਲ ਹੀ ਰਿਹਾ ਜੀ। 1844 ਦੇ ਵਿੱਚ ਡੋਗਰਾ ਹੀਰਾ ਸਿੰਘ ਜਿਹੜਾ ਧਿਆਨ ਸਿੰਘ ਦਾ ਮੁੰਡਾ ਸੀ, ਜਿਹਨੇ ਬਹੁਤ ਜਿਹੜਾ ਸਾਜ਼ਿਸ਼ੀ ਮਾਹੌਲ ਲਾਹੌਰ ਦਰਬਾਰ 'ਚ ਬਣਿਆ ਉਹਦੇ 'ਚ ਰੋਲ ਅਦਾ ਕੀਤਾ ਜੀ। ਫਿਰ ਅਖੀਰ ਸਿੱਖਾਂ ਨੇ ਸਰ ਸ਼ਾਮ ਸਿੰਘ ਅਟਾਰੀ ਵਾਲਾ, ਸਰ ਜਵਾਹਰ ਸਿੰਘ, ਇਹਨਾਂ ਨੇ ਦੇਖਿਆ ਕਿ ਵੀ, ਔਰ ਇਹ ਹੀਰਾ ਸਿੰਘ ਦੀ ਫੌਜ ਹੀ ਸੀ ਜਿਨ੍ਹਾਂ ਨੇ ਬਾਬਾ ਵੀਰ ਸਿੰਘ ਨਰੰਗਾਬਾਦੀ ਉਹਨਾਂ ਦੇ ਡੇਰੇ ਤੇ ਹਮਲਾ ਕਰਕੇ ਸੈਂਕੜਿਆਂ ਸਿੱਖਾਂ ਨੂੰ ਮਾਰਿਆ, ਜਾਂ ਹਰੀ ਸਿੰਘ ਨਲੂਏ ਦਾ ਲੜਕਾ ਵੀ ਸੀ, ਔਰ ਦੂਸਰੇ ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ। ਤੇ ਇਹ ਹੀਰਾ ਸਿੰਘ ਨੇ ਜਦੋਂ ਫਿਰ ਸਿੱਖਾਂ ਦੇ ਬਦਲੇ ਤਿਉਰ ਦੇਖੇ ਤੇ ਇਹਨੇ ਭੱਜਣ ਦਾ ਯਤਨ ਕੀਤਾ, ਰਾਤੋਂ ਰਾਤ ਆਪਣੀ ਡੋਗਰਾ ਫੌਜ ਲੈ ਕੇ, ਲਾਹੌਰ ਦਾ ਖਜ਼ਾਨਾ ਲੈ ਕੇ ਔਰ ਨਾਲ ਉਹਦੇ ਸ਼ੈਤਾਨ ਪੰਡਤ ਜੱਲਾ ਉਹਨੂੰ ਲੈ ਕੇ, ਤੇ ਫਿਰ ਸਰ ਸ਼ਾਮ ਸਿੰਘ ਅਟਾਰੀ ਵਾਲਾ, ਸਰ ਜਵਾਹਰ ਸਿੰਘ, ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਭੱਜਿਆ, ਉਹਨਾਂ ਨੇ ਤੇਜ਼ੀ ਨਾਲ ਆਪਣੇ ਘੋੜੇ ਭਜਾ ਕੇ ਰਾਹ 'ਚ ਰੋਕ ਕੇ ਇਹਦਾ ਅੰਤ ਕੀਤਾ ਇਸ ਦੁਸ਼ਟ ਦਾ, ਤੇ ਬਾਕੀ ਵੀ ਜਿਹੜੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1098 ਦੇ ਵਿੱਚ ਪਹਿਲੀ ਕਰੂਸੇਡ ਜਿਹੜੀ ਕਿ ਜਦੋਂ ਕਿ ਅੱਜ ਹੁਣੇ ਬੜੇ ਧਰਮੀ ਬਣਦੇ ਨੇ ਈਸਾਈ ਕਿ ਜੀ ਇੱਕ ਗੱਲ ਤੇ ਮਾਰੇ ਦੂਜੀ ਅੱਗੇ ਕਰ ਦਿਓ, ਪਰ ਕਰੂਸੇਡ ਜਿਹੜੀਆਂ ਮਿਡਲ ਈਸਟ 'ਚ ਆਉਂਦੀਆਂ ਸੀ, ਕੀ ਜ਼ੁਲਮ ਇਹਨਾਂ ਨੇ ਕੀਤੇ, ਕਿਵੇਂ ਇਹਨਾਂ ਨੇ ਮੁਸਲਮਾਨਾਂ ਦੇ ਉੱਤੇ, ਯਹੂਦੀਆਂ ਦੇ ਉੱਤੇ ਸਿਨਾਗੋਗਸ ਦੇ ਵਿੱਚ ਅੱਗਾਂ ਲਾ ਦਿੰਦੇ ਸੀ, ਜਿਉਂਦੇ ਔਰਤਾਂ ਬੱਚੇ ਸਾੜ ਦਿੱਤੇ, ਕਈ ਕਰੂਸੇਡਸ ਗਈਆਂ। ਪਹਿਲੀ ਕਰੂਸੇਡ ਜਿਹੜੀ ਹੈ 1098 ਦੇ ਵਿੱਚ ਗਈ, ਜਿਹਨੇ ਕਿ ਸੀਰੀਆ ਨੂੰ ਜਾ ਕੇ ਲੁੱਟਿਆ, ਮਾਰਿਆ, ਅੱਗਾਂ ਲਾਈਆਂ। 1800 ਦੇ ਵਿੱਚ ਵਾਸ਼ਿੰਗਟਨ DC ਅਮਰੀਕਾ ਦੀ ਕੈਪੀਟਲ ਰਾਜਧਾਨੀ ਦੇ ਤੌਰ ਤੇ ਸਥਾਪਿਤ ਹੋਈ। 1911 ਦੇ ਵਿੱਚ ਦਿੱਲੀ ਜਿਹੜੀ ਕਿ ਇਹ ਸਿੱਖਾਂ ਦਾ ਪਿੰਡ ਸੀ, ਰਾਏਸੀਨਾ ਪਿੰਡ, ਕਿਉਂਕਿ ਰਕਾਬਗੰਜ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹ ਸਰੀਰ ਦਾ ਜਿਹੜਾ ਸੰਸਕਾਰ ਕੀਤਾ ਸੀ, ਸੋ ਇਸ ਰਾਏਸੀਨਾ ਦੀ ਜ਼ਮੀਨ ਨੂੰ ਅੰਗਰੇਜ਼ਾਂ ਨੇ ਜ਼ਬਰਦਸਤੀ ਐਕਵਾਇਰ ਕੀਤਾ ਔਰ ਅੱਜ ਇੱਥੇ ਹਿੰਦੁਸਤਾਨ ਦਾ ਪ੍ਰੈਜ਼ੀਡੈਂਟ ਹਾਊਸ, ਪਾਰਲੀਮੈਂਟ, ਇਹ ਸਾਰੇ ਬਣੇ ਹੋਏ ਨੇ, ਇਹ ਉਸ ਪਿੰਡ ਦੇ ਵਿੱਚ ਬਣਾਇਆ। ਸੋ 1911 'ਚ ਅੰਗਰੇਜ਼ਾਂ ਨੇ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਡਿਕਲੇਅਰ ਕੀਤਾ। ਉਦੋਂ ਤੱਕ ਕਲਕੱਤਾ ਜਿਹੜੀ ਹੈ ਲਗਭਗ 150-200 ਸਾਲ ਜਿਹੜੀ ਹੈ ਉਹ ਬ੍ਰਿਟਿਸ਼ ਇੰਡੀਆ ਦੀ ਰਾਜਧਾਨੀ ਸੀ ਜੀ। 1936 ਦੇ ਵਿੱਚ ਜਦੋਂ ਜਾਪਾਨੀਆਂ ਨੇ ਚੀਨ ਦੇ ਉੱਤੇ ਹਮਲਾ ਕੀਤਾ ਤੇ ਉਦੋਂ ਦੇ ਚਾਈਨਾ ਦੇ ਪ੍ਰੈਜ਼ੀਡੈਂਟ ਚਿਆਂਗ ਕਾਈ ਸ਼ੇਕ ਨੇ ਜਿਹੜਾ ਜਾਪਾਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ। 1956 'ਚ ਯੂਨਾਈਟਿਡ ਨੇਸ਼ਨਸ ਨੇ ਮਤਾ ਕੀਤਾ, ਰਸ਼ੀਆ ਦੀਆਂ ਫੌਜਾਂ ਸੋਵੀਅਤ ਯੂਨੀਅਨ ਦੀਆਂ ਹੰਗਰੀ ਦੇ ਵਿੱਚ ਜਾ ਵੜੀਆਂ ਸੀ, ਸੋ ਉਹਨਾਂ ਨੇ ਕਿਹਾ ਵੀ ਫੌਜਾਂ ਬਾਹਰ ਕੱਢੋ। 1961 ਦੇ ਵਿੱਚ ਮਾਰਟਨ ਲੂਥਰ ਕਿੰਗ ਜਿਹੜੇ ਕਾਲਿਆਂ ਦੇ ਬਹੁਤ ਵੱਡੇ ਲੀਡਰ ਹੋਏ ਨੇ, ਉਹ ਆਪਣੇ 700 ਸਾਥੀਆਂ ਦੇ ਨਾਲ ਜਾਰਜੀਆ 'ਚ ਐਲਬਨੀ ਦੀ ਥਾਂ ਤੇ ਗ੍ਰਿਫਤਾਰ ਹੋਏ। ਇਹ ਬਿਗਨਿੰਗ ਸੀ ਸਿਵਲ ਲਿਬਰਟੀ ਮੂਵਮੈਂਟ ਦੀ ਅਮਰੀਕਾ 'ਚ। 1963 ਦੇ ਵਿੱਚ ਕੀਨੀਆ ਜਿਹੜਾ ਉਹਨੇ ਇੰਗਲੈਂਡ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ। 1967 ਦੇ ਵਿੱਚ ਲਾਸਟ ਜਿਹੜੇ ਅਮਰੀਕਾ ਦੇ 6500 ਫੌਜੀ ਸੀ ਉਹ ਵੀਅਤਨਾਮ 'ਚੋਂ ਹੈਲੀਕਾਪਟਰਾਂ ਰਾਹੀਂ ਕੱਢੇ ਗਏ। ਸੋ ਜਿਹੜੀ ਸੁਪਰ ਪਾਵਰ ਅੱਜ ਹੈ, ਇੱਕ ਜ਼ਮਾਨਾ ਸੀ ਕਿ ਵੀਅਤਨਾਮ ਦੇ ਵਿੱਚ ਇਹਨਾਂ ਨੇ ਕਾਰਪੇਟ ਟੂ ਕਾਰਪੇਟ ਬੋmbਿੰਗ ਕੀਤੀ, ਪਰ ਵੀਅਤਨਾਮੀ ਖਲੋਤੇ ਔਰ ਅਖੀਰ ਅਮਰੀਕਾ ਨੂੰ ਉੱਥੋਂ ਨਿਕਲਣਾ ਪਿਆ। ਜਿਹੜਾ ਰਿਜ਼ੋਲਵ ਪਠਾਣਾ ਨੇ ਵੀ ਹੁਣ ਦਿਖਾਇਆ ਅਫਗਾਨਾਂ ਨੇ, ਤੇ ਜੇ ਸਿੱਖ ਵੀ ਜੋ ਸਾਡੀ ਹਿਸਟਰੀ ਹੈ
ਜੇ ਅਸੀਂ ਉਹ ਰਿਜ਼ੋਲਵ ਰੱਖਾਂਗੇ ਤਾਂ ਇਹ ਕੋਈ ਏਡੇ ਨਹੀਂ ਹੈ ਦਿੱਲੀ ਦੇ ਹਾਕਮ ਜਿਹੜੇ 1000 ਸਾਲ ਜੁੱਤੀਆਂ ਖਾਂਦੇ ਰਹੇ ਨੇ ਦੂਜਿਆਂ ਕੋਲੋਂ ਕਿ ਇਹਨਾਂ ਤੋਂ ਅਸੀਂ ਮਾਰ ਖਾਵਾਂਗੇ। ਜੀ ਜੀ 1979 ਦੇ ਵਿੱਚ ਰੋਡੇਸ਼ੀਆ ਜਿਹੜਾ ਹੈ ਉਹ ਆਜ਼ਾਦ ਮੁਲਕ ਬਣਿਆ ਜ਼ਿੰਬਾਬਵੇ ਤੋਂ ਅੱਡ ਹੋ ਕੇ। 1980 ਦੇ ਵਿੱਚ US ਕਾਪੀਰਾਈਟ ਲਾਅ ਦੇ ਵਿੱਚ ਅਮੈਂਡਮੈਂਟ ਹੋਈ ਔਰ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਕੰਪਿਊਟਰ ਪ੍ਰੋਗਰਾਮਿੰਗ ਹੈ ਇਹ ਵੀ ਟ੍ਰੇਡਮਾਰਕ ਦੇ ਤੌਰ ਤੇ ਉਹਨਾਂ ਦੇ ਲਾਗੂ ਹੋਏਗੀ ਜੀ, ਉਹਦਾ ਪੇਟੈਂਟ ਲਾਅ ਦੇ ਥੱਲੇ ਆਣਗੇ। ਔਰ 1995 ਦੇ ਵਿੱਚ ਇੱਕ ਅਮੈਂਡਮੈਂਟ US ਸੈਨੇਟ ਦੇ ਵਿੱਚ ਸੀ ਕਿ ਅਮਰੀਕਨ ਝੰਡੇ ਦਾ ਅਪਮਾਨ ਨਹੀਂ ਹੋਣਾ ਚਾਹੀਦਾ, ਇਹਨੂੰ ਅੱਗ ਨਹੀਂ ਲਾਣੀ ਜਾਣੀ ਚਾਹੀਦੀ ਜਾਂ ਇਹਨੂੰ ਫਰੀਜ਼ ਨਹੀਂ ਕਰ ਸਕਦੇ, ਵੀ ਇਹਨੂੰ ਲਾਅ ਬਣਾ ਦਿੱਤਾ ਜਾਏ। ਪਰ ਇਹ ਲਾਅ ਬਣਨ ਦੇ ਲਈ ਸੈਨੇਟ ਦੇ ਵਿੱਚ 2/3 ਮੈਜੋਰਟੀ ਚਾਹੀਦੀ ਸੀ ਜਾਂ ਚਾਹੀਦੀ ਹੈ। ਸੋ ਲੇਕਿਨ 63-36 ਦੀ VOTING ਦੇ ਨਾਲ ਇਹ ਜਿਹੜਾ ਮਤਾ ਹੈ ਉਹ ਰਿਜੈਕਟ ਹੋ ਗਿਆ। ਇਹ ਅਮਰੀਕਾ 'ਚ ਹੀ ਹੋ ਸਕਦਾ ਕਿ ਅਮਰੀਕਾ ਦਾ ਤੁਸੀਂ ਝੰਡਾ ਸਾੜ ਵੀ ਸਕਦੇ ਹੋ, ਝੰਡੇ ਦਾ ਇੱਕ ਅੱਛਾ ਬਨੈਨ ਬਣਾ ਕੇ ਵੀ ਪਾ ਸਕਦੇ ਹੋ। ਦੂਜਾ ਪਰ ਰੀਅਲੀ ਇਹ ਡੈਮੋਕ੍ਰੇਸੀ ਜੋ ਚਾਹੋ ਤੁਸੀਂ ਕਹਿ ਸਕਦੇ ਹੋ, ਫਰੀडम ਹੈ ਜੀ। ਤੇ ਉੱਥੇ ਤੁਸੀਂ ਹਾਲ ਦੇਖ ਲਓ ਕਿ ਜੇ ਉੱਥੇ ਬੈਠੇ ਨੇ ਆਪਣੀ ਭੁੱਖ ਹੜਤਾਲ ਲਈ ਕਿਹਾ ਜੀ 157, ਚਲੋ ਤੁਸੀਂ ਕੋਈ ਗੱਲ ਕਹੋ ਜੀ ਅਮਨ ਭੰਗ ਜੀ। ਸੋ ਇਹ 1995 ਦੇ ਵਿੱਚ ਸੈਨੇਟ ਨੇ ਇਹ ਅਮੈਂਡਮੈਂਟ ਰੱਦ ਕਰ ਦਿੱਤੀ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਨਿਊਯਾਰਕ ਵਿੱਚ ਭਾਰਤ ਦੇ ਡਿਪਟੀ ਕੌਂਸਲ ਜਨਰਲ ਨੂੰ ਵੀਜ਼ਾ ਫਰਾਡ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਇਦਾਂ ਦੀਆਂ ਖਬਰਾਂ ਅਸੀਂ ਲੱਭਦੇ ਹਾਂ, ਫਿਰ ਜੇ ਸਾਡੇ ਢਿੱਕੇ ਆ ਜਾਣ ਇਹ ਬੇਈਮਾਨ ਚੋਰ ਜਿਨ੍ਹਾਂ ਦਾ ਬਿਲਟ-ਇਨ ਹੈ ਚੋਰੀ, ਉਹਨਾਂ ਦਾ ਹਿੱਸਾ ਹੈ ਜੀ। ਔਰ ਮੈਂ ਸਮਝਦਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸਬੂਤ ਹੈ ਕਿ ਨੰਬਰ 2 ਬੰਦਾ ਹੁਣ ਵਾਸ਼ਿੰਗਟਨ DC ਦੀ ਐਮਬੈਸੀ ਤੋਂ ਬਾਅਦ ਨਿਊਯਾਰਕ ਦਾ ਕੌਂਸੂਲੇਟ ਜਿਹੜਾ ਹੈ ਉਹ ਸਭ ਤੋਂ ਪਾਵਰਫੁਲ ਹੈ ਜੀ। ਤੇ ਉਹਦਾ ਜਿਹੜਾ ਨੰਬਰ 2 ਬੰਦਾ ਹੈ ਪਾਵਰਫੁਲ, ਉਹਦਾ ਨਾਂ ਹੈ ਦੇਵਯਾਨੀ ਖੋਬਾਰਗੇਡ। ਉਹਨੂੰ ਫੜਿਆ ਨਿਊਯਾਰਕ ਦੇ ਜਿਹੜਾ ਲਾ ਐਨਫੋਰਸਮੈਂਟ ਵਾਲੇ ਨੇ ਔਰ ਉਹਦੇ ਤੇ ਚਾਰਜ ਇਹ ਹੈ ਕਿ ਉਹਨੇ ਵੀਜ਼ਾ ਫਰਾਡ ਕੀਤਾ ਹੈ। ਵੀਜ਼ਾ ਫਰਾਡ ਇਹ ਕਿ ਆਪਣੇ ਲਈ ਡੋਮੈਸਟਿਕ ਹੈਲਪ ਲਈ ਉੱਥੋਂ ਇੱਕ ਬੀਬੀ ਮੰਗਵਾਈ ਜੀ। ਹੁਣ ਅਮਰੀਕਾ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਨੌਕਰੀ ਦਿੰਦੇ ਹੋ, ਪ੍ਰੋਪਰਲੀ ਰੱਖਦੇ ਹੋ, ਵੀਜ਼ਾ ਲੈਂਦੇ ਹੋ, ਤਾਂ ਜਿਹੜਾ ਮਿਨੀਮਮ ਵੇਜ ਹੈ, ਘੱਟ ਤੋਂ ਘੱਟ ਵੇਜ ਹੈ, ਹੁਣ ਪਤਾ ਨਹੀਂ ਅੱਜਕੱਲ ਸ਼ਾਇਦ 9 ਜਾਂ $9.5 ਹੈ ਜੀ, ਉਹ ਤੁਹਾਨੂੰ ਦੇਣਾ ਪੈਂਦਾ। ਹੁਣ ਉਹਨੇ ਕੀ ਕੀਤਾ ਇਸ ਡਿਪਟੀ ਕਾਉਂਸਲਰ ਨੇ ਕਿ ਜਿਹੜਾ ਤਾਂ ਕੰਟਰੈਕਟ ਜਿਹੜਾ ਵੀਜ਼ਾ ਅਮਰੀਕਾ ਦੇ ਆਫਿਸ ਨੂੰ ਭੇਜਿਆ, ਇਲੈਕਟ੍ਰੋਨਿਕ ਅਪਲਾਈ ਕੀਤਾ ਜੀ ਔਰ ਉਹਦੀ ਕਾਪੀ ਉਹਨੂੰ ਬੀਬੀ ਨੂੰ ਭੇਜੀ, ਉਹਦੇ 'ਚ ਤਾਂ ਉਹੀ ਸਾਈਨ ਕੀਤਾ ਕੰਟਰੈਕਟ ਕਿ ਜੀ ਤੈਨੂੰ ਇਹ $9.5 ਮਿਲਣਗੇ ਔਰ ਇਹ 40 ਘੰਟੇ ਦਾ ਕੰਮ ਹੋਏਗਾ, ਵੀਕਐਂਡ ਆਫ ਹੋਏਗਾ। ਪਰ ਉਹਨੂੰ ਇਹ ਕਿਹਾ ਕਿ ਵੀ ਤੈਨੂੰ ਅਸੀਂ $3.5 ਦੇ ਹਿਸਾਬ ਨਾਲ, ਘੰਟੇ ਦੇ ਹਿਸਾਬ ਨਾਲ ਦੇਵਾਂਗੇ, 7 ਦਿਨ ਤੈਨੂੰ ਕੰਮ ਕਰਨਾ ਪਏਗਾ। ਪਰ ਜਦੋਂ ਤੂੰ ਇੰਟਰਵਿਊ ਤੇ ਗਈ ਤਾਂ ਉੱਥੇ ਤੂੰ ਇਹੀ ਕਹੀ ਕਿ ਜੀ ਮੈਨੂੰ ਇਹ $9.5 ਮਿਲਦੇ ਨੇ ਤਾਂ ਇਹ ਹੁੰਦਾ ਜੀ। ਸੋ ਮੇਰਾ ਖਿਆਲ ਹੈ ਉਹ ਬੀਬੀ ਨੇ ਆ ਕੇ ਥੋੜੀ ਕੁ ਦੇਰ ਉਹ ਰਹੀ ਹੋਣੀ ਹੈ ਇੱਥੇ। ਫਿਰ ਅਮਰੀਕਾ ਦਾ ਪਾਣੀ ਹਵਾ ਆਜ਼ਾਦੀ ਦਾ ਤਾਂ ਹੈ ਹੀ ਹੈ, ਉਹਨੂੰ ਲੱਗਾ ਕਿ ਵੀ 3.5 ਮੈਨੂੰ ਦਿੰਦੇ ਨੇ, ਉੱਥੋਂ 9.5 ਕਢਾਉਂਦੇ ਨੇ, $6 ਬੈਠੀ ਖਾਈ ਜਾਂਦਾ ਹਰ ਘੰਟੇ। ਮੈਂ 24 ਘੰਟੇ ਟੰਗੇ ਆ। ਉਹਨੂੰ ਕਿਸੇ ਸਿਆਣੇ ਨੇ ਫਿਰ ਸਲਾਹ ਦਿੱਤੀ ਹੋਣੀ ਵੀ ਇਹ ਅਮਰੀਕਾ ਦਾ ਕਾਨੂੰਨ ਹੈ, ਇਹ ਕੋਈ ਇੱਥੇ ਥੋੜੀ ਆ ਵੀ। ਉਹਨੇ ਸ਼ਿਕਾਇਤ ਕੀਤੀ। ਸੋ ਜਦੋਂ ਹੁਣ ਇਨਵੈਸਟੀਗੇਸ਼ਨ ਹੋਈ ਹੈ ਜੀ ਤੇ ਇਹ ਗੱਲ ਜਿਹੜੀ ਹੈ ਸਾਹਮਣੇ ਆ ਗਈ ਹੈ। ਹੁਣ ਜਿਹੜੇ ਉਹਦੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਔਰ ਉਹਨੂੰ ਕਿਹਾ ਵੀ ਆਪਣੇ ਸਾਰੇ ਡਿਪਲੋਮੈਟਿਕ ਪਾਸਪੋਰਟ ਵਗੈਰਾ ਜਮ੍ਹਾਂ ਕਰਾ। ਔਰ ਉਹਦੇ ਮੁਤਾਬਕ ਮੈਂ ਦੇਖ ਰਿਹਾ ਸੀ ਕਿ ਵੀ ਜੇ ਇਹ ਸਜ਼ਾਵਾਂ 2 ਕਾਊਂਟ ਉਹਦੇ ਤੇ ਲੱਗੇ ਨੇ, ਫਰਾਡ ਦਾ ਵੀ ਔਰ ਝੂਠ ਬੁਲਵਾਉਣ ਦਾ ਵੀ, ਤੇ 5 ਸਾਲ ਤੋਂ 10 ਸਾਲ ਤੱਕ ਜੇਲ੍ਹ ਦੀ ਹਵਾ ਖਾਏਗਾ, ਨਹੀਂ ਤਾਂ ਘੱਟੋ ਘੱਟ ਵਾਪਸ ਤਾਂ ਜਾਏਗਾ ਇੱਥੋਂ। ਜੀ ਜੀ ਨਾਲ ਉਹਨੂੰ ਕੰਪਨਸੇਸ਼ਨ ਦੇਗਾ। ਸੋ ਇਹ ਭਾਰਤੀ ਡਿਪਟੀ ਕੌਂਸਲਰ ਜਨਰਲ ਜਿਹੜੇ ਕਹਿੰਦੇ ਸਤਿਅਮੇਵ ਜਾਇਤੇ, ਸੱਤ ਦੀ ਜਿੱਤ ਜੀ ਜੀ। ਔਰ ਕ੍ਰਿਸ਼ਨ ਜੀ ਨੇ ਇਹ ਕਹਾ ਆਪਣੇ ਹੱਕ ਦੀ ਕਮਾਈ ਖਾਓ, ਇਹ ਹੱਕ ਦੀ ਕਮਾਈ। ਔਰ ਮੈਨੂੰ ਹਮੇਸ਼ਾ ਇੱਦਾਂ ਦੇ ਮੌਕੇ, ਜਿਹੜਾ ਬੰਗਾਲੀ ਆਥਰ ਵਿਚਾਰਾ ਇੱਕ ਬਜ਼ੁਰਗ ਹੋ ਕੇ ਮਰਿਆ ਇੰਗਲੈਂਡ ਦੇ ਵਿੱਚ, ਨਿਰਾਦ ਚੌਧਰੀ ਜੀ, ਉਹਦਾ ਜਦੋਂ ਮੈਂ ਕੋਟ ਕਰਦਾ ਇਹਨੂੰ ਬਹੁਤ ਤਕਲੀਫ ਹੁੰਦੀ ਹੈ। ਉਹਨੇ ਕਿਹਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਜੀ, ਹਰ ਹਿੰਦੁਸਤਾਨੀ ਜਿਹੜਾ ਭਾਰਤੀ ਹੈ ਉਹਦੇ ਜੀਨ ਦੇ ਵਿੱਚ ਵੜੀ ਹੋਈ ਹੈ ਕਰਪਸ਼ਨ, ਉਹ ਨਿਕਲ ਹੀ ਨਹੀਂ ਸਕਦੀ। ਆ ਦੇਖ ਲਓ ਜੀਨ ਇੱਥੇ ਵੀ ਆ ਗਏ 13,000 ਮੀਲ ਦੂਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 32 ਨੂੰ ਚੁਣਿਆ ਜੀ। ਔਰ ਜਿਵੇਂ ਭਾਈ ਗੁਰਦਾਸ ਜੀ ਹਮੇਸ਼ਾ ਹੀ ਉਹਨਾਂ ਦੀ ਲਿਖਤ ਜਿੱਥੇ ਸ਼ਰਧਾ ਭਾਵਨਾ ਦੀ ਪ੍ਰਤੀਕ ਹੈ, ਉਹਦੇ ਵਿੱਚ ਇੰਟੈਲੈਕਟ ਦਾ ਐਲੀਮੈਂਟ ਹੈ, ਬੌਧਿਕਤਾ ਹੈ ਔਰ ਬਿਲਕੁਲ ਕਲੈਰਿਟੀ ਹੈ, ਉਹਦੇ 'ਚ ਕੋਈ ਇੱਧਰ ਉੱਧਰ ਨਹੀਂ ਹੈ। ਇਸ ਲਈ ਜਦੋਂ
ਇਹ ਕਿਹਾ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਉਹਨਾਂ ਦੀਆਂ ਰਚਨਾਵਾਂ ਗੁਰਬਾਣੀ ਦੀ ਕੁੰਜੀ ਨੇ। ਇਹਦਾ ਮਤਲਬ ਇਹ ਨਹੀਂ ਹੈ ਵੀ ਗੁਰਬਾਣੀ ਆਪਣੇ ਆਪ 'ਚ ਜਦੋਂ ਤੁਸੀਂ ਪੜ੍ਹਦੇ ਹੋ ਆਨੰਦ ਮਾਣਦੇ ਹੋ ਉਸ 'ਚੋਂ ਤੁਹਾਨੂੰ ਕਲੈਰਿਟੀ ਨਹੀਂ ਹੁੰਦੀ, ਬਟ ਕਈ ਵਾਰ ਉਹੀ ਗੁਰਬਾਣੀ ਦੀ ਤੁਕ, ਜਿਵੇਂ ਮੈਂ ਦੇਖਦਾ ਵੀ ਹਾਲਾਂ ਅੰਗਰੇਜ਼ੀ ਟਰਾਂਸਲੇਸ਼ਨ ਬੜੇ ਪੂਅਰ ਨੇ ਗੁਰਬਾਣੀ ਦੇ, ਪਰ ਕਈ ਵਾਰ ਅੰਗਰੇਜ਼ੀ ਟਰਾਂਸਲੇਸ਼ਨ ਜਦੋਂ ਤੁਸੀਂ ਦੇਖਦੇ ਹੋ ਉਹਦੇ ਨਾਲ ਤੁਹਾਨੂੰ ਪੰਜਾਬੀ ਵਾਲਾ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਂਦਾ ਹੈ, ਭਾਵੇਂ ਅੰਗਰੇਜ਼ੀ ਵਾਲਾ ਸੁਪਰਫਿਸ਼ੀਅਲ ਹੁੰਦਾ, ਫਿਰ ਤੁਸੀਂ ਉਹਨੂੰ ਇੰਜੋਏ ਕਰਦੇ ਹੋ। ਸੋ ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਡਿਸਕ੍ਰਾਈਬ ਕਰਦੇ ਨੇ ਸਿੱਖ ਦੇ ਫੇਥ ਦੇ ਐਂਗਲ ਤੋਂ, ਤੇ ਤੁਹਾਡਾ ਫੇਥ ਜਿਹੜਾ ਹੈ ਉਹ ਹੋਰ ਵੀ ਮਜ਼ਬੂਤ ਹੁੰਦਾ ਹੈ। ਸੋ ਭਾਈ ਸਾਹਿਬ ਦਾ ਇਹ ਕਵਿਤ ਹੈ, ਦੁਬਿਧਾ ਨਿਵਾਰ ਅਬਰਣ ਹੋਏ ਬਰਣ ਬਿਖੈ ਪਾਂਚ ਪਰਪੰਚ ਨਾ दरस आदर्श है परम पारस गुर परस पारस भय कनक अनिक धात आपा अपरस है नव द्वार द्वार पार ब्रह्मासन सिंहासन में निझर चरण रुचित न अन रस है गुर सिख संध मिले 20-21 ईस ਅਨਹਦ ਗਦ ਗਦ ਅਪਰ ਪਰਸ ਹੈ ਜੀ। ਹੁਣ ਵੈਸੇ ਤਾਂ ਲੱਗਦਾ ਵੀ ਸੰਸਕ੍ਰਿਤ ਬੋਲ ਦਿੱਤੀ ਹੈ, ਪਰ ਜਦੋਂ ਤੁਸੀਂ ਉਹਦੇ ਸਧਾਰਨ ਦੇਖੋਗੇ ਕਿ ਉਹਨਾਂ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਪੂਰੇ ਦਾ ਪੂਰਾ ਗੁਰਮਤ ਫਲਸਫਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਨਿਰੰਕਾਰ ਦੇ ਉੱਤੇ ਪੂਰਾ ਫੇਥ ਹੋ ਜਾਏ, ਵਿਸ਼ਵਾਸ ਹੋ ਜਾਏ, ਰੱਬ ਦੇ ਉੱਤੇ ਪੂਰੀ ਅਮੰਨਾ ਹੋਏ, ਦੁਬਿਧਾ ਨਿਵਾਰ, ਫਿਰ ਤੁਹਾਡੀ ਦੁਬਿਧਾ ਡਿਊਲਿਜ਼ਮ ਕਿ ਮੈਂ ਇਹ ਕਰਾਂ ਕਿ ਉਹ ਕਰਾਂ, ਪ੍ਰਭੂ ਸੱਚ ਹੈ ਕਿ ਮਾਇਆ ਸੱਚ ਹੈ, ਦੀਨ ਸੱਚ ਹੈ ਕਿ ਦੁਨੀਆ ਸੱਚ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਦੁਬਿਧਾ ਨਿਵਾਰ, ਇਹ ਦੁਬਿਧਾ ਖਤਮ ਹੋ ਜਾਂਦੀ ਹੈ ਜੀ। ਅਵਰਣ ਹੋਏ ਵਰਣ, ਹੁਣ ਵਰਣ ਆਸ਼ਰਮ ਹੈ ਜਾਤ ਪਾਤ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ, ਇਹਨੂੰ ਵਰਣ ਕਹਿੰਦੇ ਨੇ। ਜੇ ਤੁਸੀਂ ਰੱਬ ਤੇ ਯਕੀਨ ਕਰਦੇ ਹੋ, ਰੱਬ ਦੇ ਬੰਦੇ ਬਣ ਜਾਂਦੇ ਹੋ, ਫਿਰ ਤੁਹਾਨੂੰ ਜਾਤ ਪਾਤ ਨਹੀਂ ਨਜ਼ਰ ਆਉਂਦੀ, ਫਿਰ ਉਹ ਡਿਸਕ੍ਰਿਮੀਨੇਸ਼ਨ ਮੁੱਕ ਜਾਂਦੀ ਹੈ, ਤੁਹਾਨੂੰ ਸਾਰੇ ਹੀ ਰੱਬ ਦੇ ਬੰਦੇ ਨਜ਼ਰ ਆਉਂਦੇ ਨੇ। ਅਵਰਣ ਹੋਏ ਵਰਣ, ਕਿ ਵਰਣ ਆਸ਼ਰਮ ਖਤਮ ਹੋ ਗਿਆ, ਉਹ ਤੁਹਾਡੇ ਲਈ ਅਵਰਣ ਹੋ ਗਏ, ਤੁਸੀਂ ਉਸ ਕਨਸੈਪਟ ਨੂੰ ਹੀ ਰਿਜੈਕਟ ਕਰ ਦਿੰਦੇ ਹੋ ਜੀ। ਵਿਖੈ ਪਾਂਚ, ਜਿਹੜੇ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਵੀ ਦੌੜ ਜਾਂਦੇ ਨੇ। ਪਰ ਪੰਚ ਨਾ ਦਰਸ ਆਦਰਸ ਹੈ, ਰੈਸ਼ਨਲ ਲੌਜਿਕ ਫਿਲਾਸਫੀ। ਅੱਜ ਜਿਵੇਂ ਫਿਲਾਸਫਰ ਸਿੱਖਾਂ ਨੂੰ ਸਮਝਾਉਂਦੇ ਨੇ ਕਿ ਜੀ ਉੱਚੇ ਹੋ ਜਾਓ, ਫਿਰ ਹਥਿਆਰ ਚੁੱਕੋ, ਅਜੇ ਤੁਸੀਂ ਚੁੱਕ ਹੀ ਨਹੀਂ ਸਕਦੇ, ਵਿਨਾਸ਼ ਹੋ ਜਾਏਗਾ, ਇਹ ਸਾਰੇ ਉਹ ਲੌਜਿਕ ਵਾਲੇ ਨੇ, ਇਹ ਫੇਥ ਦੀ ਕਮੀ ਹੈ। ਸੋ ਉਹ ਭਾਈ ਸਾਹਿਬ ਕਹਿੰਦੇ ਨੇ ਵੀ ਉਹ ਜਿਹੜੀ ਰੈਸ਼ਨਲ ਹੈ ਇਹਦਾ ਅੰਤ ਹੋ ਜਾਂਦਾ ਹੈ। ਪਰਮ ਪਾਰਸ ਗੁਰ, ਹੁਣ ਇਹਨੂੰ ਅੰਗਰੇਜ਼ੀ 'ਚ ਤਾਂ ਇਹ ਫਿਲਾਸਫਰ ਸਟੋਨ ਕਹਿਣ ਲੱਗ ਗਏ। ਅਸੀਂ ਪੜ੍ਹਦੇ ਰਹੇ ਪਾਰਸ ਕਿ ਕੋਈ ਐਸੀ ਚੀਜ਼ ਹੈ, ਕੋਈ ਐਸੀ ਧਾਤੂ ਹੈ ਜਾਂ ਕੋਈ ਐਸਾ ਵੱਟਾ ਹੈ ਕਿ ਜਿਹਦੇ ਨਾਲ ਜਿਹੜੀ ਚੀਜ਼ ਛੁਆ ਦਿਓ ਉਹ ਸੋਨਾ ਬਣ ਜਾਂਦੀ ਹੈ। ਐਸਾ ਵਿਸ਼ਵਾਸ ਹੈ, ਲਿਟਰੇਚਰ 'ਚ ਬਹੁਤ ਕੁਝ ਮਿਲਦਾ ਹੈ, ਗੁਰਬਾਣੀ 'ਚ ਬਹੁਤ ਵਾਰ ਹੈ। ਲੇਕਿਨ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਹੈ, ਗੁਰੂ ਹੈ, ਉਹ ਫਿਲਾਸਫਰ ਸਟੋਨ ਹੈ, ਉਹ ਪਾਰਸ ਹੈ। ਅਣਘੜਿਆ ਮਨੁੱਖ, ਰੁਲਦਾ ਖਹਿੰਦਾ ਮਨੁੱਖ, ਜਿਹਦੇ ਅੰਦਰ ਕਮਜ਼ੋਰੀਆਂ ਨੇ, ਉਹ ਜਦੋਂ ਗੁਰੂ ਦੇ ਨਾਲ ਮਿਲਦਾ ਤੇ ਸੋਨਾ ਬਣ ਜਾਂਦਾ। ਸੋਨਾ ਬਣਨ ਦਾ ਮਤਲਬ ਇਹ ਹੈ ਕਿ ਉਹ ਸ਼ੁੱਧ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ, ਦਗਦਗ ਕਰਦਾ ਹੈ, ਉਸ ਦੇ ਚਿਹਰੇ ਤੇ ਰੌਣਕਾਂ, ਉਸ ਦੇ ਅੰਦਰ ਵਿਸ਼ਵਾਸ, ਉਹਦੇ ਅੰਦਰ ਆਨੰਦ, ਉਹ ਨਾਨਕ ਭਗਤਾਂ ਸਦਾ ਵਿਗਾਸ 'ਚ ਰਹਿੰਦੇ। ਸੋ ਪਰਮ ਪਾਰਸ ਗੁਰ, ਗੁਰੂ ਸਾਹਿਬ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਹੀ ਉਹ ਵੱਡਾ ਪਾਰਸ ਹੈ, ਉਹ ਸਟੋਨ ਹੈ। ਪਰਸ ਪਾਰਸ ਭੈ, ਪਰਸ ਛੋਹਣ ਨੂੰ ਕਹਿੰਦੇ ਨੇ, ਜਿਹਦੇ ਨਾਲ ਛੋਹ ਕੇ ਹਰ ਮਨੁੱਖ ਜਿਹੜਾ ਉਹ ਪਾਰਸ ਬਣ ਜਾਂਦਾ ਹੈ। ਕਨਕ ਅਨਕ ਧਾਤ, ਕਨਕ ਸੋਨੇ ਨੂੰ ਕਹਿੰਦੇ ਨੇ, ਇਸੇ ਲਈ ਅਸੀਂ ਕਣਕ ਖਾਣ ਵਾਲੇ ਨੂੰ ਕਹਿੰਦੇ ਹਾਂ। ਉਹਦਾ ਇਸੇ ਲਈ ਹੈ ਵੀ ਉਹਦਾ ਰੰਗ ਸੋਨ ਰੰਗਾ ਹੁੰਦਾ ਹੈ। ਉਹਦੇ ਜੋ ਸੰਸਕ੍ਰਿਤ 'ਚੋਂ ਆਇਆ ਕਨਕ ਸ਼ਬਦ ਸੋਨੇ ਲਈ ਸੀ, ਤੇ ਕਿਉਂਕਿ ਕਣਕ ਇਸ ਲਈ ਹੈ ਵੀ ਉਹਦਾ ਰੰਗ ਸੋਨੇ ਵਰਗਾ, ਸੋ ਇਹਨੂੰ ਵੀ ਅਸੀਂ ਕਣਕ ਕਹਿਣ ਲੱਗ ਗਏ। ਇੱਕ ਖਾਣ ਵਾਲੀ ਹੈ, ਇੱਕ ਗਹਿਣੇ ਪਾਉਣ ਵਾਲਿਆਂ ਨੇ। ਬੀਬੀਆਂ ਫਿਕਰ ਕਰਦੀਆਂ ਹੁੰਦੀਆਂ ਵੀ ਬਿਸਕੁਟ ਸਸਤੇ ਹੋ ਗਏ। ਕੱਲ ਹੀ ਕੋਈ ਦੱਸ ਰਿਹਾ ਸੀ ਕਿ 300 ਰੁਪਏ ਥੱਲੇ ਡਿੱਗ ਪਏ ਜੀ, ਅਸੀਂ ਸ਼ਾਪਿੰਗ ਕੀਤੀ ਜਾ ਕੇ, ਬਿਸਕੁਟ ਹੀ ਖਰੀਦੇ। ਸੋ ਉਹ ਕਣਕ ਵੀ ਜਿਹੜੀ ਹੈ ਉਹ ਤੁਹਾਨੂੰ ਅੰਨ ਰੂਪ ਦੇ ਵਿੱਚ ਤੁਹਾਡੇ ਲਈ ਉਹ ਜੀਵਨ ਦਾਨ ਵਾਲਾ ਹੈ, ਪਰ ਦਿਖਾਵੇ 'ਚ ਜ਼ਿਆਦਾ ਹੀ ਸਾਡੇ ਲੋਕਾਂ ਦਾ ਯਕੀਨ ਹੈ। ਕਨਕ ਅਨਕ ਧਾਤ ਆਪਾ ਅਪਰਸ ਹੈ, ਕਿ ਵੀ ਇਸ ਸਾਰੇ 'ਚੋਂ ਤੁਸੀਂ ਜਿਵੇਂ ਧਾਤੂ ਜਿਹੜੀ ਹੈ ਉਹ ਕਣਕ ਬਣ ਜਾਂਦੀ ਹੈ ਪਾਰਸ ਦੇ ਨਾਲ, ਸਿੱਖ ਜਿਹੜਾ ਹੈ ਉਹ ਗੁਰੂ ਦੇ ਨਾਲ ਛੋਹ ਕੇ
ਉਹ ਸੋਨਾ ਬਣ ਜਾਂਦਾ ਹੈ। जी ਨਵ ਦੁਆਰ ਦੁਆਰ ਪਾਰ ਬ੍ਰਹਮ ਆਸਨ ਸਿੰਘਾਸਨ ਮੈਂ ਨਿਝਰ ਝਰਨ ਰੁਚਤ ਨਾ ਅਨ ਰਸ ਹੈ। ਫਿਰ ਜਿਹੜੇ 9 ਦੁਆਰੇ ਨੇ ਸਾਡੇ ਦੁਨੀਆ ਦੇ ਨਾਲ ਇੰਟਰੈਕਟ ਕਰਨ ਦੇ, ਉਹਨਾਂ ਦੀ ਥਾਂ ਤੇ 10ਵਾਂ ਦੁਆਰ ਖੁੱਲ ਜਾਂਦਾ ਹੈ। ਪਾਰ ਬ੍ਰਹਮ ਦੇ ਸਿੰਘਾਸਨ ਨਾਲ ਤੁਹਾਡੀ ਪ੍ਰੀਤ ਲੱਗ ਜਾਂਦੀ ਹੈ ਤੇ ਅੰਦਰੋਂ ਉਹ ਪਿਆਰ ਦਾ ਝਰਨਾ ਨਿਝਰ ਝਰਨ, ਅੰਦਰੋਂ ਪਿਆਰ ਦਾ ਉਹ ਚਸ਼ਮਾ ਫੁੱਟਦਾ ਹੈ। ਰੁਚਤ ਨਾ ਅਨ ਰਸ ਹੈ, ਕਿਸੇ ਹੋਰ ਚੀਜ਼ ਦੇ ਵਿੱਚ ਤੁਹਾਡੀ ਰੁਚੀ ਨਹੀਂ ਰਹਿੰਦੀ। ਤੇ ਅਖੀਰ 'ਚ ਕਹਿੰਦੇ ਨੇ ਗੁਰਸਿੱਖ ਸੰਧ ਮਿਲੇ 20 21 ਈਸ। ਹੁਣ ਜਿਵੇਂ ਅਸੀਂ ਪੜ੍ਹਦੇ ਹਾਂ, ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20 ਲਿਖ ਕੀ ਅਗਲੀ ਤੋਂ ਲਿਖ, ਇੱਕ ਦੂ ਜੀਭੋ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵੜੀਆਂ ਚੜੀਐ ਹੋਏ 21 ਸ਼ਬਦ ਮੈਂ ਵਰਤਣਾ ਚਾਹੁੰਦਾ ਸੀ। 21 ਹੈ ਕਿ ਇੱਕ ਮਿਕ ਹੋ ਜਾਣਾ। ਜਦੋਂ ਅਸੀਂ ਉਸ ਦੇ ਨਾਲ 21 ਹੁੰਦੇ ਆ, ਇੱਕ ਮਿਕ ਹੁੰਦੇ ਆ, ਗੁਰਸਿੱਖ ਸੰਧ ਮਿਲੇ 20 21 ਈਸ। ਈਸ ਨਿਰੰਕਾਰ ਨੂੰ ਕਹਿੰਦੇ ਨੇ। 21 ਉਹਦੇ ਨਾਲ ਮਿਲਣਾ ਅਨਹਦ ਗਦ ਗਦ ਅਭਰ ਭਰਸ ਹੈ ਕਿ ਫਿਰ ਅੰਦਰ ਉਹ ਆਨੰਦ ਦੇ ਵਾਜੇ ਵੱਜਦੇ ਨੇ, ਬਿਨਾਂ ਵਜਾਇਆ ਜਿਹੜਾ ਵੱਜੇ ਅਨਹਦ, ਔਰ ਅੰਦਰ ਆਨੰਦ ਹੀ ਆਨੰਦ ਹੁੰਦੇ, ਪ੍ਰੇਮ ਦੇ ਝਰਨੇ ਵਗਦੇ ਨੇ। ਸੋ ਇਹ ਗੁਰੂ ਦੇ ਉੱਤੇ ਵਿਸ਼ਵਾਸ ਹੀ ਇੱਕ ਨਿਕੰਮੇ ਮਨੁੱਖ ਨੂੰ ਪਾਰਸ ਦੀ ਛੋਹ ਵਾਂਗ ਸੋਨੇ ਵਰਗਾ ਬਣਾ ਦਿੰਦਾ ਹੈ। ਇਹ ਅੱਜ ਦੇ ਕਵਿਤਾ ਦਾ ਥੀਮ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜੇ ਸਾਡੇ ਇਸ ਪਤੇ ਤੇ sos@tvh.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।